मैं जबान दिना ना तो मैं कदे सौहां खाधियां ते ना मैं कदे वायदे कीते। मैं जबान दिना तेनू प्रधान साहब अकाली दल दे कि जे नवजोत सिंह सिद्धू तेनू क्लीन चिट देने वाले DGP नू मिलिया होवे, एक मीटिंग हुई होवे किते बंद कमरा ते राजनीति सदा लई छड्ड दूं। जिन्हां लोकां ने तेनू क्लीन चिट दित्ती, सिख मुंडियां दे उत्ते गुरसिख मुंडे रुपिंदर जसविंदर जिन्हां दे कोल असीं 5 मंत्री गए सी, पिट्ठां 'च वार नहीं करदा नवजोत सिंह सिद्धू। उस सुमेध सैनी दे लाडले IG ब्लू आइड बॉय IG जिन्हें तेनू क्लीन चिट दित्ती, जे उहदे नाल एक मीटिंग सिद्धू ने कीती होवे जिहड़ा तू अखबारां 'च खबरां छपाउणा ते राजनीति सदा लई छड्ड दूंगा वे। चल दे प्रूफ। ते दूजी गल, डर तुहानूं कितों होर लगदा है? सिद्धू ने तो कदे कहा नहीं भी मैनू अरेस्ट करना हो कोई, क्योंकि दिल साफ है, क्योंकि ना तेरे वांगू सिद्धू की कोई बस चले, ना रेते की खड्ड चले, ना कोई साडे होटल, ना कोई साडा धंधा। ते डर तेनू इस करके है सरदार सुखबीर सिंह बादल कि ED दीयां रेडां पैंदियां, उन्हां फासवे वालियां ते पैंदियां जिन्हां ते मैं ਉਂਗਲਾਂ ਚੱਕਦਾ ਸੀ, ਜਿਹੜੇ ਮੋਨੋਪੋਲੀ ਬਣਾ ਕੇ ਰੱਖਦੇ ਸੀ। ਅੱਜ ਉਹਨਾਂ ਦੇ ਤੁਹਾਡੇ ਸਾਂਝੇ ਖਾਤਿਆਂ ਦੇ ਵਿੱਚ ਆਦਾਨ ਪ੍ਰਦਾਨ ਹੋਣ ਦੇ, ਸੁਰਿੰਦਰ ਪਹਿਲਵਾਨ ਦੇ ਤੇ ਜੁਝਾਰ ਦੇ ਪੂਰੇ ਚਰਚੇ ਆ, ਅਖਬਾਰਾਂ 'ਚ ਖਬਰਾਂ ਲੱਗੀਆਂ। ਤੇ ਦੱਸ ਮੈਨੂੰ, ਪਹਿਲਾਂ ਵੀ ਇੱਥੇ ਜਿਹੜੇ ਮੁੱਖ ਮੰਤਰੀ ਹੁੰਦੇ ਸੀਗੇ ਉਹ ਕਠਪੁਤਲੀਆਂ ਬਣੇ ਰਹੇ ਸੈਂਟਰ ਦੀਆਂ ਸਰਕਾਰਾਂ ਦੇ, ਤੇ ਨਚਾਉਂਦੇ ਰਹੇ ਉਹ ਤਾਤਾ ਤਈਆ ਤਾਤਾ ਤਈਆ। ਤੇ ਹੁਣ ਕਿਹੜਾ ਬਦਲ ਗਿਆ ਕੁਛ? ਅੱਜ ਵੀ ਤੂੰ ਡਰਿਆ, ਹਾਲਾਂਕਿ ਕਰਪਸ਼ਨ ਦੀ ਆਰਟ ਤੁਸੀਂ ਮਾਸਟਰ ਕੀਤੀ ਹੋਈ ਹੈ, ਲੇਕਿਨ ਅੱਜ ED ਦੀਆਂ ਰੇਡਾਂ ਪੈਂਦੀਆਂ ਫਾਸਟਵੇ ਵਾਲੇ ਤੇ। ਸੁਰਿੰਦਰ ਦੇ ਲਿੰਕ ਨੇ ਪਹਿਲਵਾਨ ਦੇ ਜੁਝਾਰ ਨਾਲ। ਜੁਝਾਰ ਦੌੜਿਆ, ਪਤਾ ਨਹੀਂ ਦੌੜਾਇਆ ਜਾਂ ਦੌੜਿਆ, ਇਹ ਵੀ ਮੈਨੂੰ ਪਤਾ ਨਹੀਂ, ਪਰ ਇਹਨਾਂ ਹੀ ਕਾਰਨਾਂ ਦੇ ਕਰਕੇ ਤੁਸੀਂ ਪੰਜਾਬ ਗਿਰਵੀ ਰੱਖਦੇ ਧਰੇ ਗਏ। ਤੁਸੀਂ ਵੇਚਤਾ ਪੰਜਾਬ, ਤੁਸੀਂ ਬੋਲੀ ਲਾਤੀ ਸੂਬੇ ਦੀ, ਤੇ ਸੈਂਟਰ ਦੀਆਂ ਸਰਕਾਰਾਂ ਤੁਹਾਡੀ ਬਾਹ ਮਰੋੜ ਕੇ ਤੁਹਾਤੋਂ ਕੰਮ ਕਰਾਉਂਦੀਆਂ ਰਹੀਆਂ, ਤੁਹਾਨੂੰ ਕਠਪੁਤਲੀਆਂ ਬਣਾ ਕੇ ਨਚਾਉਂਦੀਆਂ ਰਹੀਆਂ। ਮੂਹਰੇ ਤੁਸੀਂ ਸੀ, ਪਿੱਛੋਂ ਉਹਨਾਂ ਦੀ ਆਵਾਜ਼ ਆਉਂਦੀ ਸੀ, ਤੇ ਰਲ ਮਿਲ ਕੇ ਤੁਸੀਂ ਖੇਡਦੇ ਰਹੇ। ਸਾਡੀ ਵਾਰੀ, ਹੁਣ ਤੁਹਾਡੀ ਵਾਰੀ, ਹੁਣ ਵਾਰੀ ਸਾਡੀ ਤੇ ਹੁਣ ਤੁਹਾਡੀ। 75-25 ਤੇ ਹੁਣ 60-40 ਨਹੀਂ ਹੋਣ ਦੇਣਾ ਮਿੱਤਰਾ। ਐਤਕੀ ਸਰਕਾਰ ਲੋਕਾਂ ਦੀ ਬਣਨੀ ਹੈ ਤੇ ਲੋਕਾਂ ਕੋਲ ਹੀ ਫਾਇਦੇ ਜਾਣੇ ਆ। ਮੈਂ ਜਿਹੜੇ ਪੰਜਾਬ ਮਾਡਲ ਦੀ ਗੱਲ ਕਰਦਾ, ਉਹਦੀ ਪਰਮਿਸ਼ਨ ਲਊਂ ਉੱਤੋਂ ਤੇ ਗਰੰਟੀ ਨਾਲ ਜਾਊਂ। 500-700 ਵਾਅਦੇ ਨਹੀਂ ਕਰਨੇ। ਨਾਲੇ ਤੇਰੇ ਵਾਲੇ ਭੜਕਾਊਂ 13 ਜਿਹੜੇ ਤੂੰ ਕੀਤੇ, ਕਦੇ ਤੇਰਾ ਬਾਬੇ ਦੀ ਸੋਚ ਦੇ ਉੱਤੇ ਪਹਿਰਾ ਦਿੱਤਾ। ਹਰ ਥਾਂ ਤੇ ਤੁਸੀਂ ਮੇਰਾ ਕਿਤੇ ਢਾਬੇ ਨਹੀਂ ਛੱਡੇ। ਬੱਸਾਂ ਵਾਲਿਆਂ ਦੇ ਗਲ ਤੇ ਕਿਰਪਾਨਾਂ ਰੱਖ ਕੇ ਕਿਹਾ ਦੇ ਦਿਓ ਇੰਨੇ 'ਚ। ਫੋਨ ਕੀਤੇ, ਉਹਨਾਂ ਕਿਹਾ ਅੱਜ ਤੇ ਮਿਲਦੇ ਆ, ਕੱਲ ਨੂੰ ਇੰਨੇ ਵੀ ਨਹੀਂ ਮਿਲਣੇ। ਤੁਸੀਂ ਲੋਕਤੰਤਰ ਨੂੰ ਭੈ ਤੰਤਰ ਬਣਾਇਆ, ਡੰਡਾ ਤੰਤਰ ਬਣਾਇਆ, ਲੋਕਾਂ ਨੂੰ ਲੁੱਟਿਆ ਤੇ ਕੁੱਟਿਆ। ਇਸੇ ਕਰਕੇ ਤੁਸੀਂ 13 ਸੀਟਾਂ ਤੇ ਆ ਗਏ। ਇਸ ਕਰਕੇ ਛੜਯੰਤਰਾਂ ਵਾਲੀਆਂ ਗੱਲਾਂ ਮੇਰੇ ਨਾਲ ਨਾ ਕਰ ਮਿੱਤਰ ਪਿਆਰੇ। ਜੇ ਤੇਰੇ ਕੋਲ ਕੋਈ ਪ੍ਰੂਫ ਹੈ ਮੈਂ ਰਾਜਨੀਤੀ ਛੱਡੂ, ਚੱਲ ਲਿਆ। ਵੀ ਸੁਮੇਧ ਸੈਣੀ ਦਾ ਬਲੂ ਆਈਡ ਬॉय ਮੇਰੇ ਨਾਲ ਮੀਟਿੰਗ ਕਰ ਗਿਆ, ਮੈਂ ਤਾਂ ਪਹਿਲੇ ਦਿਨ ਤੋਂ ਡਟ ਕੇ ਖੜਾ। ਤੇ ਜਿਹੜੀ ਗੁਰੂ ਦੀ ਬੇਅਦਬੀ ਦੀ ਗੱਲ ਹੈ, ਅੱਜ ਨਹੀਂ ਚੱਕੀ, ਪਹਿਲੀ ਕੈਬਨਿਟ ਤੋਂ ਚੱਕੀ ਹੈ। ਤੁਹਾਡੇ ਪਾਪਾ ਜੀ ਵੀ ਛੁਰਲੀਆਂ ਛੱਡਦੇ ਰਹੇ ਮਾਸਟਰ, ਤੇ ਤੁਸੀਂ ਵੀ ਸ਼ਗੂਫੇ ਛੱਡਦੇ ਹੋ। ਲੇਕਿਨ ਕਈ ਲੋਕ ਇਮਾਨਦਾਰ ਨੇ,
ਆਪਣੇ ਈਮਾਨ ਤੇ ਖੜੇ ਆ, ਉਹਨਾਂ ਦੀ ਇਮਾਨਦਾਰੀ ਦੇ ਉੱਤੇ ਕੋਈ ਉਂਗਲ ਨਹੀਂ ਚੱਕ ਸਕਦਾ। ਨਵਜੋਤ ਸਿੱਧੂ ਉਹਨਾਂ ਤੇ, ਉਹਨਾਂ ਦਾ ਪਹਿਰੇਦਾਰ ਹੈ। ਤੇ ਐਤਕੀ ਸਰਕਾਰ ਉਸੇ ਇਮਾਨਦਾਰੀ ਤੇ ਬਣੇਗੀ, ਉਸੇ ਮੋਰਲ ਅਥਾਰਟੀ ਤੇ ਬਣੇਗੀ ਤੇ ਉਸੇ ਕਿਰਦਾਰ ਦੇ ਉੱਤੇ ਬਣੇਗੀ। ਯਾਦ ਰੱਖੀ, ਜਿੱਦਣ ਮੀਟਿੰਗ ਕਰੂੰ ਸਾਰੀ ਦੁਨੀਆ ਨੂੰ ਦੱਸ ਕੇ ਕਰੂੰ। ਇਹ ਲੁਕ ਛਿਪ ਕੇ ਤੁਸੀਂ ਬਥੇਰਾ ਕੁਝ ਕਰਦੇ ਹੋ ਉੱਥੇ ਫਾਰਮ ਹਾਊਸਾਂ ਦੇ ਉੱਤੇ ਦਿੱਲੀ 'ਚ, ਹੈਂ? ਇੱਥੇ ਗਾਲਾਂ ਕੱਢਦੇ ਹੋ, ਉੱਥੇ ਪੱਪੀਆਂ ਜੱਫੀਆਂ ਕਰਦੇ ਹੋ। ਸਾਰਿਆਂ ਨੂੰ ਪਤਾ, ਫੋਟੋਆਂ ਨੇ ਲੋਕਾਂ ਕੋ, हैं? नवजोत सिद्धू उन्होंने बंदियां चो नहीं। सर जैसे पंजाब मुक्त किया एसजीपीसी पे इनका कब्जा, उस पर भी कोई अपराध? मैंने जो कहना था दोस्त वो कह दिया। इस पे मैं ट्वीट भी करूंगा और इसको चैलेंज करता हूं। ਉਹ ਕਹਿੰਦੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਮੇਰੇ ਤੇ ਜੋ ਵੀ ਕਾਰਵਾਈ ਕਰਨੀ मैं कह रहा कानून मेरे हाथ 'ਚ थोड़ा ना है। जिन्हां कोल कानून है वो करनगे, कर रहे ने। मैं मंग करदा, पार्टी हमेशा मंग करदी हुंदी है और मंग बड़ी जायज़ है। ਤੁਸੀਂ ਬਲੈਂਕਟ ਬੇਲ ਤੋੜਨ ਨੂੰ ਹਾਲ ਤੱਕ ਕਿਉਂ ਨਹੀਂ ਐਸਐਲਪੀ ਪਾਈ? ਤੁਹਾਨੂੰ ਤੋੜਾਉਣੀ ਚਾਹੀਦੀ ਸੀ ਜੇ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਹੈ। ਜੇ ਕੋਰਟ ਨੇ ਹਦਾਇਤ ਦਿੱਤੀ ਹੈ ਵੀ 6 ਮਹੀਨਿਆਂ ਦੇ ਵਿੱਚ ਤੁਸੀਂ ਪ੍ਰੈਫਰੇਬਲੀ ਇਹਨੂੰ ਖਤਮ ਕਰੋ, ਤੇ ਤੁਸੀਂ ਪਹਿਲਾਂ ਕੁਆਸ਼ ਕਰਾਤੀ। ਹੋਰ ਕੇਸ ਚਲੀ ਜਾਂਦਾ, ਦੂਈ ਫੇਰ ਕੁਆਸ਼ ਕਰਾ ਦਿਓਗੇ ਫਿਰ। ਤੇ ਜੇ ਕੋਰਟ ਨੇ ਤੁਹਾਨੂੰ ਪੁੱਛਿਆ ਵੀ ਹੁਣ ਦੱਸੋ ਵੀ ਕਿਉਂ ਨਹੀਂ ਕੀਤੀ, ਤੇ ਤੁਸੀਂ ਕਹੋਗੇ ਜੀ ਵੀ ਅਸੀਂ ਸੁਮੇਧ ਸੈਣੀ ਦੀ ਬਲੈਂਕਟ ਬੇਲ ਨਹੀਂ ਤੜਾਈ। ਤੁਹਾਡੇ ਐਡਵੋਕੇਟ ਜਨਰਲ ਨੇ ਤਾਂ ਲਵਾ ਕੇ ਦਿੱਤੀ ਸੀ। ਤੇ ਹੁਣ ਤੁਸੀਂ ਕਹਿ ਰਹੇ ਕਿ ਤੁਸੀਂ ਸਾਨੂੰ ਫਸਾਉਣਾ ਚਾਹੁੰਦੇ ਹੋ, ਤੁਹਾਡਾ ਨਾਮ ਲੈ ਕੇ ਅੱਜ ਭਾਈ ਫਸਾਣਾ ਚਾਹੁੰਦੇ ਆ। ਕੋਈ ਇਹ ਕੋਈ ਚੂਹਾ ਹੈ ਜਿਹੜਾ ਮੈਂ ਕੜਕੀ 'ਚ ਫਸਾ ਲੂੰਗਾ? ਬਿਆਨ ਵਿਕਰਮ ਜੀਠੀਆ ਬਿਆਨ ਦੇ ਜੋ ਮਰਜ਼ੀ ਦੇਈ ਜਾਵੇ, ਕਿ ਕਾਨੂੰਨ ਜੋ ਕਹੂਗਾ ਮੈਂ ਕਿਹਦਾ ਨਾਂ ਲਿਆ। ਤੁਹਾਨੂੰ ਕੀ ਲੱਗਦਾ ਤੁਹਾਡਾ ਹੀ ਨਾਂ ਹੈ? ਸਿੱਧੀ ਜੀ ਗੱਲ ਹੈ। ਸਾਜ਼ਿਸ਼ ਰਚ ਰਹੇ ਨੇ ਨਵਜੋਤ ਸਿੰਘ ਸਿੱਧੂ ਸਾਨੂੰ ਫਸਾਉਣ ਵਾਸਤੇ। ਅੱਛਾ, ਤੇ ਈਡੀ ਨੇ ਜਦੋਂ ਆ ਕੇ ਜਦੋਂ ਸਰਦੀ ਦੇ ਵਿੱਚ 6 ਪਾਣੀ ਦੀਆਂ ਬੋਤਲਾਂ ਪੀ ਗਿਆ ਸੀਗਾ, ਉਹ ਸਿੱਧੂ ਦੀ ਸਾਜ਼ਿਸ਼ ਸੀ। ਤੇ ਅੱਜ ਈਡੀ ਠੋਕਦੀ ਹੈ ਤੁਹਾਨੂੰ, ਉਹ ਕਿਹਦੀ ਸਾਜ਼ਿਸ਼ ਹੈ? ਅੱਜ ਤੁਹਾਡੇ ਸੀਐਮ ਦਾ ਘਿਰਾਵ ਕਰ ਰਹੇ ਨੇ। ਮੈਂ ਕਿਹਾ ਸੀਐਮ ਦਾ ਘਿਰਾਵ ਇਹਨਾਂ ਡਰਾਮਾ ਕਰਨਾ ਕਰੀ ਜਾਣ, ਲੇਕਿਨ ਜੇ ਘਿਰਾਵ ਕਰਨਾ ਹੀ ਹੈ ਤਾਂ ਈਡੀ ਵਾਲਾ ਕਰਨ। ਜਾ ਕੇ ਬੈਠਣ ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਅੱਗੇ ਵੀ ਸਾਡਾ ਪਿਆਰਾ ਜੁਝਾਰ ਲੋਟ ਲਿਆ, ਉਹਦੇ ਥਰੂ ਅਸੀਂ ਪੈਸੇ ਕਮਾਉਂਦੇ ਸੀ, ਉਹਦੇ ਥਰੂ ਅਸੀਂ ਕੇਬਲ ਚਲਾਉਂਦੇ ਸੀ, ਉਹਨੂੰ ਕੋਈ ਉਹਦੇ ਤੇ ਟੈਕਸ ਨਹੀਂ ਲਾਇਆ ਸੀ, ਸਟੇਟ ਨੂੰ ਪੰਜੀ ਨਹੀਂ ਆਈ, ਤੇ ਖਰਬਾਂ ਰੁਪਈਏ ਖਾ ਗਏ, ਸਰਵਿਸ ਟੈਕਸ ਕਰੋੜਾਂ ਦੇ ਖਾ ਗਿਆ ਉਹ। ਇਹਨੇ ਕੀ ਕਾਰਵਾਈ ਕੀਤੀ ਉਹਤੇ? ਇਹ ਤਾਂ ਉਹਦਾ ਲਾਡਲਾ ਪੁੱਤਰ ਹੈ ਜੁਝਾਰ। ਤੇ ਮੈਂ ਜਦੋਂ ਉਹਦੀ ਮਾਲ ਤੋੜਨ ਆਇਆ ਸੀ, ਕੌਣ ਅਕਾਲੀ ਖੜੇ ਸੀ ਕਿ ਨਹੀਂ ਉੱਥੇ? ਮੈਂ ਤੁਹਾਨੂੰ ਕਹਿ ਰਿਹਾ ਕਿ ਪਹਿਲਾਂ 75-25 ਚੱਲਦੀ ਰਹੀ ਹੈ, ਹੁਣ ਤੇਰੀ 60-40 ਨਹੀਂ ਚੱਲਣ ਦੇਣੀ।